ਬਿਸਮਿल्लाहिर्रहमानिर्रहीम ਤੇ अस्सलाम वालेकुम। 4 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਆਸਿਮ ਮੁਨੀਰ ਸਾਹਿਬ ਦੇ 36 ਦਿਨ 36 ਡੇਜ਼ ਨਾਲ ਤੁਹਾਨੂੰ ਚੇਤੇ ਕਰਾਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਤਗੜਾ ਕਰੋ ਤੇ ਇਹਨੂੰ ਦੂਰ ਤੱਕ ਅਪਣਾਓ। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਹੈ ਉਹ ਹੈ ਵੀ ਸਿਰ ਤੇ ਤੇਲ ਲਾਉਣਾ ਛੱਡ ਦਿਓ। ਹਾਂਜੀ, ਜਿਹੜਾ ਬੰਦਾ ਵੀ ਹੈ ਬੋਦੇ ਵਾਹੁੰਦੇ ਹੋ ਨਾ, ਬੋਦੇ ਵਾਲਾਂ ਨੂੰ ਆਉਂਦੇ ਨੇ ਪੰਜਾਬੀ ਦੇ ਵਿੱਚ, ਜਦੋਂ ਪੱਫ ਸ਼ੱਫ ਕੱਢ ਕੇ ਨਿਕਲਦੇ ਹੋ ਜ਼ਰਾ, ਜਿਹੜੇ ਬੋਦੇ ਵਾਹੁੰਦੇ ਹੋ ਨਾ ਪੁੱਠੇ ਤੇ ਸਿੱਧੇ, ਇਹ ਜਿਹੜੇ ਪੁੱਠੇ ਬੋਦੇ ਵਾਹੁੰਦੇ ਹੋ ਨਾ, ਪਹਿਲਾਂ ਪਿੰਡਾਂ ਦੇ ਵਿੱਚ ਜਦੋਂ ਮੁੰਡਾ ਪੁੱਠੇ ਬੋਦੇ ਵਾਹੁਣਾ ਸ਼ੁਰੂ ਕਰ ਦਿੰਦਾ ਸੀ ਵਾਲ, ਤੇ ਉਦੋਂ ਮਾਈਆਂ ਤੇ ਬਜ਼ੁਰਗ ਜਿਹੜੇ ਆਉਂਦੇ ਸਨ ਵੀ ਇਹ ਖਰਾਬ ਹੋ ਗਿਆ, ਹੁਣ ਇਹਦੇ 'ਤੇ ਨਜ਼ਰ ਰੱਖੋ, ਤੇ ਉਹਦੀ ਵਿਚਾਰੇ ਦੀ ਸਿਕਿਉਰਿਟੀ ਸਖਤ ਕਰ ਦਿੰਦੇ ਸਨ। ਜਿਵੇਂ ਅੱਜ ਕੱਲ੍ਹ ਸਾਡੀ ISI ਨੇ ਤੇ MI ਨੇ ਸਾਰਿਆਂ ਦੀ ਸਿਕਿਉਰਿਟੀ ਟਾਈਟ ਕੀਤੀ ਹੈ ਨਾ, ਉਹ ਉਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਮਾਈਆਂ ਤੇ ਬਾਬੇ, ਮਾਵਾਂ ਤੇ ਭੈਣਾਂ ਜਿਹੜੀਆਂ ਸਨ ਆਲੇ ਦੁਆਲੇ ਉਸ ਮੁੰਡੇ ਦੇ, ਜਿਹੜਾ ਗਰੀਬ ਬੋਦੇ ਪੁੱਠੇ ਵਾਹ ਲੈਂਦਾ ਸੀ, ਵਾਲ ਪੁੱਠੇ ਵਾਹ ਲੈਂਦਾ ਸੀ, ਉਹਦੇ ਮਗਰ ਫਿਰ ਸਿਕਿਉਰਿਟੀ ਐਸੀ ਲੱਗਦੀ ਸੀ। ਔਰ ਮੈਂ ਤੁਹਾਨੂੰ ਉਹ ਦੱਸਾਂ ਵੀ ਉਹ ਤੰਦੂਰ ਤੋਂ ਸ਼ੁਰੂ ਹੁੰਦੀ ਸੀ, ਪਿੰਡ ਦੇ ਤੋਂ, ਔਰ ਖੂਹ 'ਤੇ ਅੱਪੜਦੀ ਸੀ ਉਹ ਸਿਕਿਉਰਿਟੀ। ਮਤਲਬ ਉਹ ਐਸੀ ਸਿਕਿਉਰਿਟੀ ਸੀ ਵੀ ਤੁਸੀਂ ਕਿੱਥੇ ਗਏ ਹੋ, ਕਿੱਥੇ ਖਲੋਤੇ ਹੋ, ਕਿਹਦੇ ਨਾਲ ਗੱਲ ਕੀਤੀ ਹੈ, ਤੁਸੀਂ ਉਸ ਸਿਕਿਉਰਿਟੀ ਤੋਂ ਨਹੀਂ ਸੀ ਬਚ ਸਕਦੇ। ਔਰ ਅਗਰ ਤੁਸੀਂ ਕਿਤੇ ਕੋਈ ਕਾਰਵਾਈ ਕੀਤੀ ਹੈ, ਮਤਲਬ ਕਿਤੇ ਤੁਸੀਂ ਕੋਈ ਸੈਂਤ ਮਾਰੀ ਹੈ ਕਿਸੇ ਮੁਟਿਆਰ ਨੂੰ, ਕਿਤੇ ਵੇਖ ਕੇ ਹੱਸੇ ਹੋ ਨਿਮਾ ਜਿਹਾ, ਅਤੇ ਉਹ 5 ਮਿੰਟਾਂ 'ਚ ਜੇ ਤੁਸੀਂ ਘਰ ਨਹੀਂ ਸੀ ਪਹੁੰਚਦੇ ਤਾਂ ਤੁਹਾਡੀ ਦਾਦੀ ਨੂੰ, ਮਾਂ ਨੂੰ, ਚਾਚੀ ਨੂੰ, ਮਾਸੀ ਨੂੰ, ਕਿਸੇ ਨਾ ਕਿਸੇ ਨੂੰ ਉਹ ਖਬਰ ਕਿਤੇ ਨਾ ਕਿਤੇ ਅੱਪੜੀ ਹੁੰਦੀ ਸੀ। ਉਸ ਤੋਂ ਬਾਅਦ ਤੁਸੀਂ ਮੇਰਾ ਖਿਆਲ ਹੈ ਕਿ ਕਦੀ ਡਾਕਖਾਨੇ 'ਤੇ ਗਏ ਹੋਵੋਗੇ। ਮੈਂ ਵੱਡੇ ਡਾਕਖਾਨੇ ਦੀ ਗੱਲ ਕਰਦਾ ਜਿੱਥੇ ਮੋਹਰਾਂ ਲੱਗਦੀਆਂ ਨੇ ਖਤਾਂ ਦੇ ਉੱਤੇ, ਖਤ ਨੂੰ ਲੈਟਰ ਬਾਕਸ 'ਚੋਂ ਕੱਢ ਕੇ ਫਿਰ ਅੱਗੇ ਉਹ ਮੋਹਰਾਂ ਲਾਉਂਦੇ ਨੇ ਅਤੇ ਅੱਗੇ ਘੱਲਦੇ ਨੇ। ਇੰਝ ਜਦੋਂ ਉਹ ਮੁੰਡਾ ਘਰ ਪਹੁੰਚਦਾ ਸੀ ਅਤੇ ਫਿਰ ਮਾਂ ਉਹਨੂੰ ਕਾਬੂ ਕਰਕੇ, ਅਤੇ ਇੰਝ ਹੀ ਜਿਵੇਂ ਉੱਥੇ ਵੱਡੇ ਡਾਕਖਾਨੇ 'ਚ ਮੋਹਰਾਂ ਲੱਗਦੀਆਂ ਨੇ, ਇੰਝ ਹੀ ਮਾਂ ਟੁੱਟੀ ਹੋਈ ਭਾਵੇਂ ਜੁੱਤੀ ਹੁੰਦੀ ਸੀ ਉਹ ਪੈਰੋਂ ਲਾ ਕੇ, ਅਤੇ ਉੱਥੇ ਮੌਕੇ ਦੇ ਉੱਤੇ ਉਹਨੂੰ ਮੋਹਰਾਂ ਲੱਗਦੀਆਂ ਸਨ। ਪਰ ਮੁੰਡੇ ਵੀ ਤੁਹਾਨੂੰ ਪਤਾ ਕਿ ਬੜੇ ਕਸੂਤੇ ਨੇ, ਉਹ ਵੀ ਬੋਦੇ ਪੁੱਠੇ ਵਾਹੁਣ ਤੋਂ ਬਾਜ਼ ਨਹੀਂ ਆਉਂਦੇ ਸੀ। ਹੁਣ ਕਈ ਮੁੰਡੇ ਇਸ ਵੇਲੇ ਨਿੰਮਾ ਹੱਸਣ ਡਏ ਨੇ ਸਾਹਮਣੇ ਬੈਠੇ, ਜਿਨ੍ਹਾਂ ਦੇ ਵਾਲ ਸਾਰੇ ਚਿੱਟੇ ਨੇ, ਦਾੜੀਆਂ ਵੀ ਚਿੱਟੀਆਂ ਨੇ, ਅਤੇ ਹੁਣ ਬੜੇ ਦਰਵੇਸ਼ ਬਣੇ ਨੇ, ਬੜੇ ਸੂਫੀ ਬਣੇ ਨੇ, ਅਤੇ ਅਯਾਣਿਆਂ ਨੂੰ ਦਬਕਦੇ ਨੇ। ਅਤੇ ਆਪਣੇ ਜ਼ਮਾਨੇ 'ਚ ਉਹ ਮੈਨੂੰ ਨਸੀਬੋ ਲਾਲ ਸਾਹਿਬਾ ਦਾ ਗਾਣਾ ਯਾਦ ਆਉਣ ਡਿਆ, ਬੁੱਢੇ ਵਾਰੇ ਪਿਆ ਇਸ਼ਕ ਕਰਦਾ ਹੈ, ਪਾਉਂਦਾ ਹੋਵੇਗਾ ਜਵਾਨੀ 'ਚ ਹਨੇਰੀਆਂ। ਉਹ ਪਤਾ ਨਹੀਂ ਇਹੋ ਜਿਹਾ ਗਾਣਾ ਕੋਈ ਪਿਛਲੇ ਦਿਨੋਂ ਸੋਸ਼ਲ ਮੀਡੀਆ 'ਤੇ ਚੱਲਣ ਡਿਆ ਸੀ। ਅਤੇ ਇਹ ਜਿਹੜੇ ਸਾਰੇ ਤੁਹਾਨੂੰ ਬਜ਼ੁਰਗ ਇਸ ਵੇਲੇ ਨਜ਼ਰ ਆਉਂਦੇ ਨੇ ਨਾ, ਜਿਨ੍ਹਾਂ ਦੇ ਬਾਰੇ ਤੁਸੀਂ ਸਮਝਦੇ ਹੋ ਵੀ ਇਹ ਹਮੇਸ਼ਾ ਤੋਂ ਹੀ ਬਜ਼ੁਰਗ ਸਨ, ਅਤੇ ਤੁਹਾਨੂੰ ਨੌਜਵਾਨਾਂ ਨੂੰ ਇੰਝ ਹੀ ਲੱਗਦਾ ਵੀ ਜਿਹੜੇ ਕੰਮ ਅਸੀਂ ਕਰਦੇ ਇਹਨਾਂ ਨੂੰ ਸਮਝ ਨਹੀਂ। ਇਹ ਪੁੱਤਰ ਸਾਰੇ ਹੀ ਘੋੜੀ ਚੜ੍ਹੇ ਨੇ ਅਤੇ ਸਾਰਿਆਂ ਨੇ ਹੀ ਹੂਟੇ ਲਏ ਨੇ ਨਾ ਪੀਂਘਾਂ ਦੇ, ਅਤੇ ਇਹ ਤੁਹਾਨੂੰ ਇੰਝ ਲੱਗਦਾ ਵੀ ਜਿਹੜਾ ਤੁਸੀਂ ਕੰਮ ਕਰਨ ਡਏ ਹੋ, ਪਹਿਲੀ ਵਾਰੀ ਕਰਨ ਡਏ ਹੋ। ਅਸਲ ਦੇ ਵਿੱਚ ਇਹ ਸਾਰੇ ਬਜ਼ੁਰਗ ਸਾਰਾ ਕੁਝ ਕਰਕੇ ਹੰਢਾ ਕੇ ਅਤੇ ਹੁਣ ਬੜੇ ਮੇਸੇ ਜਿਹੇ ਹੋ ਕੇ ਬੈਠੇ ਨੇ। ਇਹਨਾਂ ਨੂੰ ਪਤਾ ਵੀ ਤੁਸੀਂ ਵੀ ਇੱਕ ਦਿਨ ਇੰਝ ਹੀ ਬਹਿ ਜਾਣਾ। ਇਸ ਲਈ ਬਜ਼ੁਰਗਾਂ ਦਾ ਇਹਤਰਾਮ ਕਰਿਆ ਕਰੋ, ਮਸ਼ਵਰਾ ਵੀ ਲੈ ਲਿਆ ਕਰੋ। ਜਿਹੜਾ ਬਜ਼ੁਰਗ ਕੋਈ ਮਸ਼ਵਰਾ ਦੇਵੇ ਉਹਦਾ ਮਸ਼ਵਰਾ ਲੈ ਲਿਆ ਕਰੋ, ਉਹਦੇ ਨਾਲ ਤੁਹਾਨੂੰ ਇਹ ਮੋਹਰਾਂ ਘੱਟ ਲੱਗਣਗੀਆਂ, ਲਿੱਤਰ ਘੱਟ ਪੈਣਗੇ, ਤੁਹਾਨੂੰ ਜਿਹੜਾ ਆਪਣੇ ਤਜਰਬੇ ਨਾਲ ਗੱਲ ਦੱਸਣਗੇ, ਕਿਉਂਕਿ ਆਪਣੇ ਜ਼ਮਾਨੇ 'ਚ ਉਹਨਾਂ ਖਾਧੇ ਨੇ ਅਤੇ ਉਹਨਾਂ ਨੂੰ ਤਾਂ ਪੈਂਦੇ ਵੀ ਬੜੇ ਕੈੜੇ ਸਨ। ਹੁਣ ਤਾਂ ਜ਼ਰਾ ਹੱਥ ਤੁਹਾਡੇ 'ਤੇ ਨਰਮ ਹੁੰਦਾ ਕਿਉਂਕਿ ਇਹ ਅਗਲੀਆਂ ਜਿੰਨੀਆਂ ਵੀ ਨਸਲਾਂ ਆ ਰਹੀਆਂ ਨੇ ਉਹ ਹੈ ਵੀ ਨਰਮ ਨੇ, ਅਤੇ ਜਿਹੜੇ ਪੁਰਾਣੇ ਵਕਤ ਸਨ ਉਸ ਵੇਲੇ ਤਾਂ ਫਿਰ ਮੇਰਾ ਮਤਲਬ ਮਾਂਜਾ ਵੀ ਚੰਗਾ ਲੱਥਦਾ ਸੀ। ਪਰ ਵਾਪਸ ਆਉਂਦੇ ਬੋਦਿਆਂ ਦੇ ਉੱਤੇ, ਅਤੇ ਪਿੰਡਾਂ 'ਚ ਕਿਉਂਕਿ ਬੋਦਿਆਂ ਵਾਲੇ ਅਜੇ ਵੀ ਤੇਲ ਲਾਉਂਦੇ ਨੇ, ਅਤੇ ਹੁਣ ਤੁਸੀਂ ਤੇਲ ਨਹੀਂ ਲਾਉਣਾ। ਅੱਛਾ, 2 ਚੀਜ਼ਾਂ ਲਾਉਂਦੇ ਨੇ ਪਿੰਡਾਂ 'ਚ, ਜਾਂ ਦੇਸੀ ਘਿਓ ਲਾਉਂਦੇ ਨੇ ਅਤੇ ਜਾਂ ਤੇਲ ਲਾਉਂਦੇ ਨੇ। ਹੁਣ ਮਸਲਾ ਬਣ ਗਿਆ ਹੋਇਆ ਹੈ ਦੋਵਾਂ 'ਚੋਂ ਇੱਕ ਦਾ, ਕਿਉਂਕਿ ਅਗਰ ਤੁਸੀਂ ਦੇਸੀ ਘਿਓ ਲਾ ਲਿਆ ਅਤੇ ਉਹ ਛੇੜ ਹੈ ਸਾਡੇ ਲੋਕਲ ਚੌਧਰੀ ਨਿਜ਼ਾਮਦੀਨ ਦੀ। ਤੁਸੀਂ ਆਖੋਗੇ ਉਹ ਕਿਵੇਂ? ਉਹ ਪਿਛਲੇ ਦਿਨ ਉਹਨਾਂ ਮੌਲਵੀ ਸਾਹਿਬ ਨਹੀਂ ਛੱਡੇ, ਅੱਗੇ ਤਾਂ ਡਿਫਰੈਂਟ ਬੰਦੇ ਹੁੰਦੇ ਸਨ ਜਿਹੜੇ ਸੁੰਘ ਸੰਘ ਕੇ ਗੱਲਾਂ ਦੱਸਦੇ ਸਨ। ਉਹਨਾਂ ਨੇ ਵੇਖੋ ਵੀ ਆਲਮੇ ਦੀਨ ਹੀ ਰੱਖ ਲਏ ਨੇ ਜਿਹੜੇ ਸੁੰਘ ਕੇ ਦੱਸਦੇ ਨੇ ਵੀ ਦੇਸੀ ਘਿਓ ਕਿੱਥੇ ਹੈ। ਜਦੋਂ ਦਾ ਇਮਰਾਨ ਖਾਨ ਜੇਲ੍ਹ 'ਚ ਗਿਆ, ਆਏ ਦਿਨ ਕਦੀ ਦੇਸੀ ਘਿਓ 'ਚ ਪੱਕਿਆ ਹੋਇਆ ਕੁੱਕੜ ਅਤੇ ਕਦੀ ਦੇਸੀ ਘਿਓ 'ਚ ਹੈ। ਮਤਲਬ ਚੌਧਰੀ ਨਿਜ਼ਾਮਦੀਨ ਦੀ ਪੂਰੀ ਨਜ਼ਰ ਦੇਸੀ ਘਿਓ 'ਤੇ ਹੈ। ਮਤਲਬ ਚੌਧਰੀ ਨਿਜ਼ਾਮਦੀਨ ਨੂੰ ਇਸ ਗੱਲ 'ਤੇ ਬੜਾ ਹੀ ਵੱਟ ਹੈ ਵੀ ਇਮਰਾਨ ਖਾਨ ਜਿਹੜਾ ਉਹ ਦੇਸੀ ਘਿਓ ਕਿਉਂ ਖਾਂਦਾ ਹੈ। ਮੈਨੂੰ ਇਹ ਦੱਸੋ ਵੀ ਜਿਵੇਂ ਸਾਬਕ ਹੁਕਮਰਾਨ ਜਿਹੜੇ ਨੇ ਉਹ ਪਾਣੀ ਫਰਾਂਸ ਤੋਂ, ਜੀ ਹਾਂ, ਬੇਨਜ਼ੀਰ ਸਾਹਿਬਾਂ ਦੇ ਬਾਰੇ ਆਖਿਆ ਜਾਂਦਾ ਸੀ ਵੀ ਉਹ ਫਰਾਂਸ ਤੋਂ ਉਹਨਾਂ ਦਾ ਪਾਣੀ ਆਉਂਦਾ ਸੀ ਅਤੇ ਉਹ ਪੀਂਦੇ ਸਨ। ਮੁਸ਼ਰਫ ਸਾਹਿਬ ਦੇ ਬਾਰੇ ਵੀ ਸ਼ਾਇਦ ਇਹੀ ਆਖਿਆ ਜਾਂਦਾ ਸੀ। ਅਤੇ ਇਮਰਾਨ ਖਾਨ ਤੇ ਅਗਰ ਦੇਸੀ ਘਿਓ ਖਾਂਦਾ ਵੀ ਹੈ ਜਾਂ ਪਸੰਦ ਵੀ ਕਰਦਾ ਸੀ ਆਪਣੇ ਘਰ ਜਾਂ ਕਿਤੇ ਵੀ, ਅਤੇ ਉਹ ਤਾਂ ਇੱਥੋਂ ਪਾਕਿਸਤਾਨ ਦੀ ਲੋਕਲ ਸ਼ੈ, ਪਿੰਡਾਂ 'ਚ ਹਰ ਘਰ ਦੇ ਵਿੱਚ ਦੇਸੀ ਘਿਓ ਹੈ। ਤੁਸੀਂ ਤਾਂ ਇੰਝ ਪੇਸ਼ ਕਰ ਰਹੇ ਹੋ ਜਿਵੇਂ ਮਾਰਚ ਤੋਂ ਲਿਆਂਦੀ ਹੋਈ ਕੋਈ ਸ਼ੈ ਦੇਸੀ ਘਿਓ ਨਾ ਹੋਇਆ, ਕੋਈ ਐਸੀ ਅਯਾਸ਼ੀ ਦਾ ਸਮਾਨ ਹੈ ਜਿਹੜਾ ਇਕੱਲਾ ਇਮਰਾਨ ਖਾਨ ਕਰਨ ਡਿਆ ਅਤੇ ਪਾਕਿਸਤਾਨ ਦੇ ਵਿੱਚ ਦੇਸੀ ਘਿਓ ਹੋਰ ਕੋਈ ਨਹੀਂ ਖਾਂਦਾ। ਮਤਲਬ ਠੀਕ ਹੈ ਇਸ ਵੇਲੇ ਹਰ ਸ਼ੈ ਮਹਿੰਗੀ ਹੈ ਅਤੇ ਦੇਸੀ ਘਿਓ ਵੀ ਮਹਿੰਗਾ ਹੈ, ਲੇਕਿਨ ਜਿਨ੍ਹਾਂ ਦੀਆਂ ਆਪਣੀਆਂ ਮੱਝਾਂ ਗਾਵਾਂ ਨੇ ਉਹ ਜ਼ਾਹਿਰ ਹੈ ਪਿੰਡਾਂ ਦੇ ਵਿੱਚ ਮੱਖਣ
ਘਿਓ ਦੇ ਆਪਣਾ ਦੁੱਧ ਲੱਸੀ ਸਾਰਾ ਕੁਝ ਘਰ ਦਾ ਹੈ ਤੇ ਉਹ ਖਾਂਦੇ ਨੇ। ਲੇਕਿਨ ਇਮਰਾਨ ਖਾਨ ਅਗਰ ਦੇਸੀ ਘਿਓ ਕਿਤੇ ਖਾ ਲੈ, ਹੁਣ ਮੈਨੂੰ ਨਹੀਂ ਪਤਾ ਜੇਲ੍ਹ ਦੇ ਵਿੱਚ ਉਹਨਾਂ ਕੋਲ ਹੁੰਦਾ ਹੈ ਕਿ ਨਹੀਂ, ਲੇਕਿਨ ਅਗਰ ਖਾ ਲੈ ਤੇ ਉਹਨੂੰ ਇਸ ਤਰ੍ਹਾਂ ਪੇਸ਼ ਕਰਦੇ ਨੇ ਕਿ ਜਿਵੇਂ ਇਮਰਾਨ ਖਾਨ ਨੇ ਕੋਈ ਐਸੀ ਸ਼ੈ ਖਾ ਲਈ ਜਿਹੜੀ ਦੁਨੀਆ ਤੋਂ ਅਲੋਕਾਰ ਹੈ। ਅਲੋਕਾਰ ਦਾ ਮਤਲਬ ਹੁੰਦਾ ਹੈ, ਪੰਜਾਬੀ 'ਚ ਅਲੋਕਾਰ ਆਉਂਦੇ ਨੇ ਤੇ ਉਰਦੂ 'ਚ ਉਹਦਾ ਮਤਲਬ ਅਨੋਖਾ। ਠੀਕ ਹੈ, ਅੱਛਾ ਜੀ ਅੱਗੇ ਚੱਲਦੇ ਹੁਣ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਜੇ ਤੇ ਸਿਰ 'ਚ ਪਾਇਆ ਤੁਸੀਂ ਦੇਸੀ ਘਿਓ ਤੇ ਫਿਰ ਤੁਸੀਂ ਮਾਰੇ ਗਏ। ਫਿਰ ਤੇ ਸਾਡੇ ਚੌਧਰੀ ਨਿਜ਼ਾਮਦੀਨ ਨੇ ਛੱਡ ਦੇਣਾ ਕੋਈ ਨਾ ਕੋਈ ਸੁੰਘਣ ਵਾਲਾ ਜਿਹਨੇ ਸੁੰਘ ਕੇ ਤੁਹਾਨੂੰ ਦੱਸਣਾ ਹੈ ਤੇ ਤੁਹਾਡੇ ਤੇ ਹਮਲਾ ਹੋ ਜਾਣਾ। ਤੇ ਜੇ ਤੁਸੀਂ ਤੇਲ ਲਾ ਲਿਆ ਤੇ ਸਦਰ ਟਰੰਪ ਨੇ ਨਹੀਂ ਛੱਡਣਾ, ਜਿਵੇਂ ਉਹਨਾਂ ਵੈਨਜ਼ੂਏਲਾ ਦੇ ਸਦਰ ਨੂੰ ਨਹੀਂ ਛੱਡਿਆ। ਜਿੱਥੇ ਤੇਲ ਹੋ ਜਾਂਦਾ ਉੱਥੇ ਸਦਰ ਟਰੰਪ ਉੱਪੜ ਜਾਂਦੇ ਨੇ। ਹੁਣ ਜ਼ਾਹਿਰ ਹੈ ਸਾਡੇ ਮੁਲਕ 'ਚ ਉਨਾ ਤੇਲ ਤਾਂ ਨਹੀਂ ਮੇਰਾ ਖਿਆਲ ਕਿ ਜਿਹੜਾ ਉੱਪੜਨ ਹੋ ਸਕਦਾ, ਬਲੋਚਿਸਤਾਨ ਵਗੈਰਾ 'ਚ ਹੋਵੇ ਵੀ, ਲੇਕਿਨ ਇਸ ਵੇਲੇ ਤੱਕ ਕਮ ਅਜ਼ ਕਮ ਜਿਹੜੇ ਜ਼ਖਾਇਰ ਨੇ ਉਹਨਾਂ ਦੇ ਬਾਰੇ ਕੋਈ ਇਹੋ ਜਿਹੀ ਇਨਫੋਰਮੇਸ਼ਨ ਕਿਸੇ ਨੇ ਛੱਡੀ ਨਹੀਂ ਵੀ ਸਾਡੇ ਕੋਲ ਵੀ ਉਹਨਾਂ ਤੇਲ ਹੈ। ਟੌਪ 10 ਦੇ ਵਿੱਚ ਸਾਡਾ ਨਾਂ ਨਹੀਂ ਹੈਗਾ, ਲੇਕਿਨ ਜਿਨ੍ਹਾਂ ਦਾ ਹੈਗਾ ਉਹਨਾਂ ਦੀ ਕਿਸਮਤ ਮਾੜੀ ਹੈ, ਉਹਨਾਂ ਨੂੰ ਫਿਰ ਕਸੂਤਾ ਹੀ ਪੈਂਦਾ ਸਦਰ ਟਰੰਪ। ਅਤੇ ਇਸ ਲਈ ਮੇਰਾ ਪਿੰਡਾਂ ਵਾਲਿਆਂ ਨੂੰ ਮਸ਼ਵਰਾ ਇਹ ਹੀ ਹੈ ਵੀ ਤੇਲ ਲਾਉਣਾ ਛੱਡ ਦਿਓ, ਕਿਤੇ ਤੁਹਾਡੇ 'ਤੇ ਅਮਰੀਕੀ ਫੋਰਸ ਹੀ ਨਾ ਪੈ ਜਾਏ। ਅਤੇ ਮਤਲਬ ਤੇਲ ਦੇ ਜ਼ਖਾਇਰ ਹੁਣ ਜਿੱਥੇ ਵੀ ਸੈਟਲਾਈਟ ਤੋਂ ਨਜ਼ਰ ਆਉਣਗੇ ਉਹ ਆਉਣਗੇ ਤਾਂ ਸਹੀ। ਅੱਛਾ ਖੈਰ ਜੀ, ਉਹਨਾਂ ਦੇ ਕੋਲੋਂ ਪੁੱਛਿਆ ਗਿਆ ਸਦਰ ਟਰੰਪ ਦੇ ਕੋਲੋਂ ਵੀ ਹੁਣ ਵੈਨਜ਼ੂਏਲਾ ਦਾ ਕਰੋਗੇ ਕੀ, ਉੱਥੋਂ ਸਦਰ ਨੂੰ ਤਾਂ ਚੁੱਕ ਲਿਆ। ਮਤਲਬ ਸਦਰ ਟਰੰਪ ਸਾਹਿਬ ਨੇ ਇੰਝ ਹੀ ਕੀਤਾ ਜਿਵੇਂ ਪਿੰਡਾਂ ਦੇ ਵਿੱਚ ਦੋ ਚੌਧਰੀ ਲੜਦੇ ਨੇ ਅਤੇ ਉਹ ਬੰਦੇ ਘੱਲਦੇ ਨੇ ਕਾਮੇ ਆਪਣੇ ਵੀ, ਜਾਓ ਬਈ ਬੰਦਾ ਚੁੱਕ ਲਿਆਓ, ਅਤੇ ਲਾਠੀਆਂ ਨਾਲ ਬੰਦਾ ਹੀ ਚੁੱਕ ਲੈਂਦੇ ਨੇ ਉੱਥੋਂ। ਇਹ ਮਜ਼ਾਕ ਹੀ ਹੋ ਗਿਆ। ਇੱਕ ਮੁਲਕ ਦੇ ਸਦਰ ਨੂੰ ਦੂਜੇ ਮੁਲਕ ਵਾਲੇ ਆਏ ਨੇ ਅਤੇ ਚੁੱਕ ਕੇ ਲੈ ਗਏ ਨੇ, ਨਾਲ ਉਹਦੀ ਬੁੱਢੀ ਨੂੰ ਵੀ ਚੁੱਕ ਕੇ ਲੈ ਗਏ ਨੇ। ਇਹ ਨਾ ਕਿਸੇ ਸੋਚਿਆ ਸੀ, ਯਕੀਨ ਕਰੋ। ਇਹ ਮਤਲਬ ਜੰਗਾਂ ਦੇ ਸੋਚੀਆਂ ਹੋਣਗੀਆਂ ਵੀ ਹਮਲਾ ਕਰ ਦਿੱਤਾ, ਕਬਜ਼ਾ ਕਰ ਲਿਆ। ਇਹ ਕੰਮ ਕਿਸੇ ਨਹੀਂ ਸੋਚਿਆ ਹੋਏਗਾ ਵੀ ਜਾ ਕੇ ਬੰਦਾ ਹੀ ਚੁੱਕ ਲਓ, ਨਾਲ ਉਹਦੀ ਬੁੱਢੀ ਵੀ ਚੁੱਕ ਲਓ। ਬਹਰਹਾਲ ਇਹ ਕੰਮ ਉਹਨਾਂ ਨੇ ਅਨੋਖਾ ਕੀਤਾ ਹੈ। ਉਹਨਾਂ ਕੋਲੋਂ ਹੁਣ ਜਿਸ ਵੇਲੇ ਪੁੱਛਿਆ ਵੀ ਇਹ ਵੈਨਜ਼ੂਏਲਾ ਦਾ ਕਰਨਾ ਕੀ ਜੇ ਅੱਗੋਂ, ਅਤੇ ਉਹਨਾਂ ਨੇ ਕਿਹਾ ਵੀ ਕਰਨਾ ਕੀ, ਹੁਣ ਆਪਣੇ ਕੋਲ ਰੱਖਾਂਗੇ, ਅਸੀਂ ਹਕੂਮਤ ਚਲਾਵਾਂਗੇ ਉੱਥੋਂ ਦੀ। ਹੁਣ ਅਸੀਂ ਇਹ ਤਾਂ ਨਹੀਂ ਕਰਨਾ ਵੀ ਉੱਥੇ ਇਹ ਸਾਰਾ ਕਬਜ਼ਾ ਕੀਤਾ ਹੈ ਅਤੇ ਫਿਰ ਕਿਸੇ ਨੂੰ ਦੇ ਛੱਡੀਏ ਜਿਹੜਾ ਸਾਡੇ ਮਫਾਦਾਤ ਦੇ ਉੱਤੇ ਖਿਲਾਫ ਚੱਲਣ ਡਿਆ ਹੋਵੇ। ਅਗਲੀ ਖਬਰ ਵਾਲੇ ਪਾਸੇ ਚੱਲਣੇ ਜੀ, ਉਹ ਹੀ ਹੈ ਦੇਸੀ ਘਿਓ ਵਾਲੀ। ਜਿਹੜੇ ਜਿਹੜੇ ਮੁਹੰਮਦ ਅਲੀ ਸਾਹਿਬ ਨੇ, ਉਹ ਮਿਰਜ਼ਾ ਮੁਹੰਮਦ ਅਲੀ ਸਾਹਿਬ ਨੂੰ ਘੱਲਿਆ ਤੇ ਜੇਲ੍ਹ ਦੇ ਵਿੱਚ ਮੇਰਾ ਖਿਆਲ ਚੌਧਰੀ ਸਾਹਿਬ ਨੇ ਕਿਸੇ ਹੋਰ ਕੰਮ ਸੀ, ਕਿਉਂਕਿ ਅਸੀਂ ਤੁਹਾਨੂੰ ਉਹਨਾਂ ਦੀ ਇੱਕ ਸਟੇਟਮੈਂਟ ਦਿਖਾ ਦਿੰਦੇ। ਇਹ ਸਟੇਟਮੈਂਟ ਜ਼ਰਾ ਸੁਣ ਲਓ, ਤੁਹਾਨੂੰ ਪਤਾ ਲੱਗੇ। ਉਹ ਆਂਦੇ ਨੇ ਕਿ ਇਸਟੈਬਲਿਸ਼ਮੈਂਟ ਵਾਲੇ ਮਤਲਬ ਆਰਮੀ ਜਨਰਲ ਜਿਹੜੇ ਨੇ ਇਹ ਖਾਨਾ ਕਾਬਾ 'ਤੇ ਵੀ ਜਾ ਕੇ ਹੱਥ ਰੱਖ ਕੇ ਜਾਂ ਉਹਦੀ ਛੱਤ 'ਤੇ ਖੜ੍ਹੇ ਹੋ ਕੇ ਵੀ ਕਸਮ ਖਾਣ ਤੇ ਮੈਂ ਇਹਨਾਂ 'ਤੇ ਇਤਬਾਰ ਕਰਨ ਨੂੰ ਤਿਆਰ ਨਹੀਂ ਵੀ ਇਹ ਕੋਈ ਬੰਦਿਆਂ ਵਾਲਾ ਕੰਮ ਕਰਨਗੇ। ਇਹ ਮੈਂ ਨਹੀਂ ਆਖਣ ਡਿਆ, ਇਹ ਮਿਰਜ਼ਾ ਸਾਹਿਬ ਨੇ ਕੀ ਆਖਿਆ ਸੀ, ਜੇਲਮੀ ਸਾਹਿਬ ਨੇ। ਇਹ ਸੁਣੋ। मैं अब भी ये कहूंगा, ये जो 6 महीने से प्रेशर में है, इस प्रेशर से इन्होंने अब नहीं निकलना। ये भूल जाए पाकिस्तान की एस्टेब्लिशमेंट कि अब पाकिस्तानी के दिल में इनके लिए कोई नरम गोशा आए। ता वक्त के ये काबे की छत पे खड़े होके सारे जो है ना कोर कमांडर्स अहद दे के हमारी आने वाली नस्लों में से भी कोई पॉलिटिक्स में दखल नहीं देगा। शायद कोई पाकिस्तानी इमाम को यकीन आए, वरना मैं आपको बताऊं, मैं आपको रियल टाइम बता रहा हूं, केपी तो पहले इनके हाथ से निकल चुका था, बलोचिस्तान भी निकला था, सिंध भी निकला था भुट्टो की फांसी के बाद। एक पंजाब बचा था। नवाज शरीफ साहब के साथ जो कुछ इन्होंने किया, आधा पंजाब वैसे ही फारग हो गया था इनसे। और जो अब इमरान खान साहब के साथ किया इन्होंने, उसके बाद तो आप एक रत्ती भी कहते हैं ना हमायत की। पंजाब में केपी में जनाब लोग होटलों में बैठ के गालियां निकाल रहे हैं, सरेआम नाम लेते हैं, वीलॉग्स बना रहे हैं। और ये भी भूल जाए कि आईएसपीआर की कोई मुहिम कामयाब होगी, बट डीजी आईएसपीआर जो है वो आके प्रेस कॉन्फ्रेंस करता है, 55,000 कमेंट्स हुए हैं नीचे, शो सिर्फ 55 किए हैं इन्होंने, सारे उनके खिलाफ है। ये हालत है उनकी। तो ये जो कहते हैं ना इमरान खान ने सोशल मीडिया पे बंदे भर्ती किए हैं, ये अब इस चक्कर से भी आप लोग बाहर निकले। बंदे कितने भर्ती कर लिए होंगे? 1000, 2000, 10,000, 20,000। यार लाखों लोग कमेंट्स नीचे करते हैं, वो सारे भर्ती किए हुए नहीं, अवाम में रवेंज है, सीधी सी बात है। और ये गलती सिर्फ इस हुकूमत के हटाने की नहीं है, ये गलती यूं खान से, ये असल बाप इनका यूं खान है। ਸੁਣ ਲਿਆ ਜੀ, ਇਹ ਸੀ ਸਾਰੀ ਸੂਰਤ-ਏ-ਹਾਲ ਮਿਰਜ਼ਾ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲਾਂ। ਇਹ ਪੋਜੀਸ਼ਨ ਸੀ ਉਹਨਾਂ ਦੀ। ਜਿਵੇਂ ਡੱਕੀ ਸਾਹਿਬ ਨੂੰ ਫਿਰ ਆਪੇ ਹੀ ਚੌਧਰੀ ਸਾਹਿਬ ਨੇ ਚੁਕਵਾ ਲਿਆ, ਸਾਡਾ ਤਜਜ਼ੀਆ ਹੈ, ਉਦੋਂ ਤੁਹਾਨੂੰ ਦੱਸਿਆ ਸੀ, ਔਰ ਫਿਰ ਆਪੇ ਹੀ ਛੁਡਵਾ ਦਿੱਤਾ। ਜਦੋਂ ਆਪੇ ਹੀ ਚੁਕਵਾਇਆ ਫਿਰ ਆਪੇ ਹੀ ਛੁਡਵਾਇਆ ਅਤੇ ਬੰਦੇ ਆਪੇ ਹੀ ਢੇਰ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਜਨਾਬ ਅਸਲ ਗੇਮ ਇੱਧਰਲੇ ਪਾਸੇ ਹੈ। ਇਹ ਜਦੋਂ ਬਿਆਨ ਦਿੱਤਾ ਨਾ ਮਿਰਜ਼ਾ ਸਾਹਿਬ ਨੇ, ਤਾਂ ਬਸ ਫਿਰ ਉਹਨਾਂ ਦੇ ਦਿਨ ਥੋੜ੍ਹੇ ਹੋ ਗਏ, ਉਹਨਾਂ ਦੀ ਸ਼ਾਮਤ ਆ ਗਈ। ਫਿਰ ਉਹਨਾਂ 'ਤੇ ਪਰਚਾ ਦਵਾਇਆ 295C ਦਾ। 295C ਇਹੋ ਜਿਹਾ ਪਰਚਾ ਵੀ ਇੱਕ ਵਾਰੀ ਦਿੱਤਾ ਅਤੇ ਬੰਦਾ ਅੰਦਰ। ਕਿੰਨਾ ਚਿਰ ਅੰਦਰ? ਮੁੱਦਤਾਂ ਅੰਦਰ, 10, 15, 20 ਸਾਲ ਅੰਦਰ, ਕਿਉਂਕਿ ਉਹਦੀ ਜ਼ਮਾਨਤ ਅੱਜ ਤੱਕ ਪਾਕਿਸਤਾਨ 'ਚ ਹੋਈ ਨਹੀਂ ਕਿਸੇ ਦੀ, ਟਰਾਇਲ ਚੱਲਣ ਤੋਂ ਬਗੈਰ, ਕੇਸ ਮੁਕੰਮਲ ਹੋਣ ਤੋਂ ਬਗੈਰ। ਅੱਛਾ, ਕੇਸ ਵੀ ਉਹਦਾ ਮੁਕੰਮਲ ਨਹੀਂ ਕਰਦੇ, ਕਿਉਂਕਿ ਜੇ ਬੰਦਾ ਛੱਡ ਦੇਣ ਤਾਂ ਬਾਹਰੋਂ ਮੌਲਵੀ ਸਾਹਿਬ ਜੱਜ ਨੂੰ ਨਹੀਂ ਛੱਡਦੇ ਵੀ ਬਈ ਤੂੰ ਤੋਹੀਨੇ ਮਜ਼ਹਬ ਵਾਲੇ ਬੰਦੇ ਨੂੰ ਨਜਾਇਜ਼ ਛੱਡ ਦਿੱਤਾ ਹੈ। ਅਤੇ ਇਸ ਲਈ ਜੱਜ ਵੀ ਕੇਸ ਲਟਕਾਈ ਰੱਖਦੇ ਨੇ ਅਤੇ ਬੰਦਾ ਅੰਦਰ ਹੀ ਰਹਿੰਦਾ, ਜ਼ਮਾਨਤ ਉਹਨੂੰ ਲੱਭਦੀ ਨਹੀਂ। ਪਾਕਿਸਤਾਨ ਦੀ ਤਾਰੀਖ 'ਚ ਵਾਹਿਦ ਇੱਕ ਬੰਦੇ ਨੂੰ ਉਹ ਜ਼ਮਾਨਤ ਲੱਭੀ ਹੈ 295C ਦੇ ਵਿੱਚ, ਔਰ ਉਹ ਹੈ ਮਿਰਜ਼ਾ ਜੇਲਮੀ। ਮਿਰਜ਼ਾ ਜੇਲਮੀ ਸਾਹਿਬ ਨੇ ਉਹ ਜਿਹੜੀ ਪਹਿਲਾਂ ਸਟੇਟਮੈਂਟ ਦਿੱਤੀ ਕਿ ਇਹਨਾਂ ਦੇ ਉੱਤੇ ਯਕੀਨ ਨਾ ਕਰੋ, ਇਹ ਝੂਠੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਅੰਦਰ ਤੋਂ ਛੱਡਿਆ।
ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਮਤਲਬ ਉਹਨਾਂ ਨੂੰ ਉਹ ਰਿਲੀਫ ਦਿੱਤਾ ਜਿਹੜਾ ਪਾਕਿਸਤਾਨ 'ਚ ਕਦੇ ਕਿਸੇ ਨੇ ਨਹੀਂ ਲੱਭਿਆ, ਉਹਨਾਂ ਨੂੰ ਜੇਲ੍ਹੋਂ ਬਾਹਰ ਕੱਢਿਆ। ਤੇ ਹੁਣ ਉਹ ਕੀ ਆਖਦੇ ਫਿਰਦੇ ਨੇ, ਹੁਣ ਉਹ ਆਉਂਦੇ ਨੇ ਵੀ ਇਮਰਾਨ ਖਾਨ ਟੁੱਟ ਗਿਆ ਜੇਲ੍ਹ ਦੇ ਵਿੱਚ, ਇਮਰਾਨ ਖਾਨ ਰੌਲਾ ਪਾਉਂਦਾ ਜੇਲ੍ਹ ਦੇ ਵਿੱਚ, ਇਮਰਾਨ ਖਾਨ ਗੁੱਸਾ ਬੜਾ ਕਰਦਾ ਹੈ, ਇਮਰਾਨ ਖਾਨ ਫਰਸਟ੍ਰੇਟ ਹੋ ਗਿਆ, ਤੇ ਨਾਲ ਸੋਂਗੇ ਵੀ ਬਣ ਗਏ ਨੇ ਮਾਸ਼ਾਅੱਲਾ, ਨਾਲ ਉਹਨਾਂ ਨਵੀਂ ਡਿਗਰੀ ਕੀਤੀ ਹੈ, ਉਹ ਸੋਂਗੇ ਬਣ ਗਏ ਨੇ। ਸਾਨੂੰ ਬਿੱਲੀਆਂ ਦਾ ਤਾਂ ਪਤਾ ਸੀ ਵੀ ਸੌਂ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ, ਕੁੱਤਿਆਂ ਦਾ ਮੈਂ ਕਿਸੇ ਨੂੰ ਬਿੱਲੀ ਕੁੱਤਾ ਨਹੀਂ ਕਹਿ ਰਿਹਾ ਕਿਸੇ ਇਨਸਾਨ ਨੂੰ, ਅੱਲਾ ਨੇ ਉਹਨਾਂ ਨੂੰ ਅਸ਼ਰਫੁਲ ਮਖਲੂਕਾਤ ਬਣਾਇਆ, ਉਹ ਨਹੀਂ ਬਣੇ ਰਹਿਣਾ ਚਾਹੁੰਦੇ, ਉਹਨਾਂ ਦੀ ਮਰਜ਼ੀ ਹੈ, ਬਣਾਇਆ ਹੈ ਰੱਬ ਦੀ ਜ਼ਾਤ ਨੇ, ਤੇ ਇਸ ਲਈ ਮੈਂ ਉਹਨਾਂ ਨੂੰ ਬਿੱਲੀ ਕੁੱਤਾ ਨਹੀਂ ਕਹਿ ਰਿਹਾ, ਕੋਈ ਗੁੱਸਾ ਨਾ ਕਰ ਲਏ। ਮੈਂ ਸਿਰਫ ਇਹ ਦੱਸ ਰਿਹਾ ਵੀ ਬਿੱਲੀਆਂ ਦੀ ਸੁੰਘਣ ਦੀ ਸਲਾਹੀਅਤ ਦਾ ਪਤਾ ਸੀ, ਕੁੱਤਿਆਂ ਦਾ ਪਤਾ ਸੀ, ਦੂਜੇ ਜਿਹੜੇ ਅੱਲਾ ਨੇ ਚਰਿੰਦ ਪਰਿੰਦ ਬਣਾਏ ਨੇ ਉਹਨਾਂ ਦਾ ਪਤਾ ਸੀ। ਸਾਨੂੰ ਪਤਾ ਹੀ ਨਹੀਂ ਸੀ ਕਿ ਜੇਲਮੀ ਸਾਹਿਬ ਜਿਹੜੇ ਨੇ ਇਹ ਇੰਨਾ ਜ਼ਬਰਦਸਤ, ਮੇਰਾ ਮਤਲਬ ਤੇਲ ਸੁੰਘ ਸਕਦੇ ਨੇ। ਮੈਂ ਤਾਂ ਆਨਾ ਇਹਨਾਂ ਨੂੰ ਉੱਥੇ ਬਲੋਚਿਸਤਾਨ ਹੀ ਲੈ ਜਾਓ, ਜੇ ਦੇਸੀ ਘਿਓ ਸੁੰਘ ਸਕਦੇ ਨੇ ਜੇਲ੍ਹ ਦੇ ਵਿੱਚ ਐਡੀ ਦੂਰੋਂ, ਤੇ ਇਹ ਮੇਰਾ ਖਿਆਲ ਜ਼ਮੀਨ ਸੁੰਘ ਕੇ ਵੀ ਦੱਸ ਦੇਣਗੇ ਵੀ ਇੱਥੇ ਤੇਲ ਹੈਗਾ ਕਿ ਨਹੀਂ ਹੈਗਾ। ਇਹ ਮਿਰਜ਼ਾ ਸਾਹਿਬ ਨੂੰ ਇਸ ਕੰਮ 'ਚ ਵਰਤੋ, ਇੰਜੀਨੀਅਰਿੰਗ ਵੀ ਪੜ੍ਹੀ ਇਹਨਾਂ ਨੇ, ਇਹਨਾਂ ਨੂੰ ਥਾਂ ਥਾਂ 'ਤੇ ਨਾ ਇਹਨਾਂ ਨੂੰ ਲੰਮਾ ਪਾ ਦਿਓ ਜ਼ਮੀਨ ਦੇ ਉੱਤੇ, ਇਹ ਥਾਂ ਥਾਂ 'ਤੇ ਸੁੰਘਦੇ ਫਿਰਨ, ਹਰ 5 ਮੀਟਰ ਤੋਂ ਬਾਅਦ ਇਹ ਥਾਂ ਸੁੰਘਦੇ ਫਿਰਨ। ਮਤਲਬ ਹੁਣ ਬਾਥਰੂਮਾਂ 'ਚ ਨਾ ਵਾੜ ਦੇਣਾ ਲੋਕਾਂ ਦੇ, ਅੱਜ ਤੁਹਾਡੀ ਮਿਹਰਬਾਨੀ। ਮੇਰੇ ਕਹਿਣ ਦਾ ਮਤਲਬ ਜਿਹੜੇ ਖੁੱਲ੍ਹੇ ਮੈਦਾਨ ਨੇ ਬਲੋਚਿਸਤਾਨ KP ਜਿੱਥੇ ਤੇਲ ਨਿਕਲ ਸਕਦਾ, ਉੱਥੋਂ ਸੁੰਘ ਕੇ ਦੱਸਣ ਵੀ ਬਈ ਕਿੱਥੇ ਕਿੱਥੇ ਤੇਲ ਹੋ ਸਕਦਾ, ਤਾਂ ਕਿ ਉੱਥੇ ਡਰਿਲਿੰਗ ਕਰੇ ਬੰਦਾ ਤੇ ਤੇਲ ਕੱਢੇ ਉੱਥੋਂ ਬਾਹਰ। ਉਹਨਾਂ ਨੇ ਹੁਣ ਇਹ ਜਵਾਬ ਮੈਨੂੰ ਇਹਨਾਂ ਦੇ ਸੁੰਘਣ ਤੋਂ ਚੇਤੇ ਆ ਗਏ ਕਾਦਰ ਪਟੇਲ ਸਾਹਿਬ, ਯਾਦ ਹੈ ਨਾ, ਪੀਪਲਸ ਪਾਰਟੀ ਦੇ ਵਜ਼ੀਰ ਸਾਹਿਬ ਕਾਦਰ ਪਟੇਲ ਸਾਹਿਬ, ਵਜ਼ੀਰ ਸਿਹਤ ਬਣਾਇਆ ਸੀ ਉਹਨਾਂ ਨੂੰ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਆਨਾ ਡਾਕਟਰਾਂ ਦੇ ਉੱਤੇ ਇਦੋਂ ਭੈੜਾ ਦਿਨ ਜ਼ਿੰਦਗੀ 'ਚ ਕਦੀ ਨਹੀਂ ਆਇਆ ਹੋਣਾ ਜਦੋਂ ਕਾਦਰ ਪਟੇਲ ਸਾਹਿਬ ਨੂੰ ਉਹਨਾਂ ਦਾ ਵਜ਼ੀਰ ਸਿਹਤ ਬਣਾਇਆ ਸੀ। ਬਹਰਹਾਲ ਕਾਦਰ ਪਟੇਲ ਸਾਹਿਬ ਨੇ ਉਹ ਮਸ਼ਹੂਰੇ ਜ਼ਮਾਨਾ ਸਟੇਟਮੈਂਟ ਦਿੱਤੀ ਸੀ, ਜਿਸ ਤੋਂ ਬਾਅਦ ਅਮਰੀਕਾ, ਬਰਤਾਨੀਆ, ਯੂਰਪੀ ਯੂਨੀਅਨ ਸਾਰਿਆਂ ਨੇ ਪਾਕਿਸਤਾਨ ਨਾਲ ਰਾਬਤੇ ਕਰ ਲਏ ਸੀ। ਉਹਦੀ ਵਜ੍ਹਾ ਵੀ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਅਗਰ ਕਿਸੇ ਬੰਦੇ ਦਾ ਸ਼ਰਾਬ ਨਾਲ ਰਿਲੇਟਡ ਟੈਸਟ ਕਰਨਾ ਹੋਵੇ ਤਾਂ ਖੂਨ ਤੋਂ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਸੀ ਕਿ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਨਿਕਲ ਆਈ। ਉਹ ਇਹਨਾਂ ਮੁਲਕਾਂ ਸਾਰਿਆਂ ਨੇ ਰਾਬਤਾ ਕੀਤਾ, ਕਿਉਂਕਿ ਇੱਥੇ ਤੁਹਾਨੂੰ ਪਤਾ ਲੋਕੀ ਸ਼ਰਾਬ ਪੀਂਦੇ ਹੀ ਬੜੇ ਨੇ, ਤੇ ਸ਼ਰਾਬ ਪੀ ਕੇ ਪਿਸ਼ਾਬ ਵੀ ਬੜਾ ਆਉਂਦਾ। ਮਾਜ਼ਰਤ ਤੇ ਗੰਦੀਆਂ ਗੱਲਾਂ ਨੇ, ਲੇਕਿਨ ਹੁਣ ਵਜ਼ੀਰ ਸਾਹਿਬ ਨੇ ਕੀਤੀਆਂ ਨੇ, ਮੈਨੂੰ ਕਰਨੀਆਂ ਪੈ ਰਹੀਆਂ ਨੇ। ਉਹ ਇਹ ਮੁਲਕਾਂ ਨੇ ਸੋਚਿਆ ਕਿ ਯਾਰ ਅਗਰ ਵਾਕਈ ਕੋਈ ਤਰੀਕਾ ਹੈ ਕੱਢਣ ਦਾ, ਤੇ ਅਸੀਂ ਪਿਸ਼ਾਬ ਦੇ ਵਿੱਚੋਂ ਸ਼ਰਾਬ ਕਸ਼ੀਦ ਹੀ ਕਰ ਲਈਏ, ਫਿਰ ਵੇਚਿਆ ਕਰੀਏ, ਪਿਸ਼ਾਬ ਜ਼ਾਇਆ ਕਿਉਂ ਹੁੰਦਾ ਇੰਨਾ। ਸੋਚੋ ਅਗਰ ਇਹ ਕੰਮ ਕਾਦਰ ਪਟੇਲ ਸਾਹਿਬ ਟੈਕਨੋਲੋਜੀ ਦੇ ਦਿੰਦੇ ਯੂਰਪੀ ਯੂਨੀਅਨ ਨੂੰ, ਅਮਰੀਕਾ ਨੂੰ, ਤੇ ਸੋਚੋ ਜਿਹੜੇ ਬੰਦੇ ਸ਼ਰਾਬ ਪੀਂਦੇ ਉਹਨਾਂ ਦਾ ਬਾਥਰੂਮ ਹੀ ਅਲੱਗ ਹੋਣਾ ਸੀ, ਬੋਤਲਾਂ 'ਚ ਪਿਸ਼ਾਬ ਕਰਿਆ ਕਰਨਾ ਸੀ ਉਹਨਾਂ ਨੇ, ਤੇ ਉਹ ਫਿਰ ਕਾਦਰ ਪਟੇਲ ਸਾਹਿਬ ਨੂੰ ਉਹਨਾਂ ਘੱਲ ਦੇਣੀਆਂ ਸੀ, ਤੇ ਇਹਨਾਂ ਨੇ ਪਿਸ਼ਾਬ ਦੇ ਵਿੱਚੋਂ ਫਿਰ ਸ਼ਰਾਬ ਕੱਢਣੀ ਸੀ ਵਾਪਸ। ਮਤਲਬ ਕੈਸੀ ਅਹਿਮਕ ਸਾਨੂੰ ਜਿਹੜੀ ਹੈ ਨਾ, ਉਹ ਮੈਂ ਕੀ ਆਖਾਂ, ਲੋਕ ਜਿਹੜੇ ਇਹਨਾਂ ਨੇ ਦਿੱਤੇ ਨੇ ਸਾਡੇ ਜਰਨੈਲਾਂ ਨੇ, ਔਰ ਇਹ ਇਹਨਾਂ ਨੂੰ ਪਸੰਦ ਨੇ। ਬਹਰਹਾਲ ਇਹ ਉਹ ਜਿਹੜੇ ਪਿਸ਼ਾਬ 'ਚੋਂ ਸ਼ਰਾਬ ਕੱਢਦੇ ਸਨ, ਉਹ ਮੈਨੂੰ ਚੇਤੇ ਆ ਗਏ। ਇਹ ਜਿਹੜੇ ਦੇਸੀ ਘਿਓ ਦੱਸਦੇ ਨੇ ਕਿ ਜਨਾਬ ਦੇਸੀ ਘਿਓ ਉੱਥੇ ਇਮਰਾਨ ਖਾਨ ਇਸਤੇਮਾਲ ਕਰਦੇ ਨੇ, ਜਿਵੇਂ ਦੇਸੀ ਘਿਓ ਨਾ ਹੋ ਗਿਆ ਕੋਈ ਹੋਰ ਚੀਜ਼। ਅੱਛਾ, ਫਿਰ ਇਹਨਾਂ ਦੀ ਤਬੀਅਤ ਇੰਨੀ ਹੁਣ 0-0 ਕੀਤੀ ਉਹਨਾਂ ਨੇ। ਉਹ ਕਈ ਵਾਰੀ ਤੁਸੀਂ ਉਹ ਲੋਕ ਨੂੰ ਨਹੀਂ 0-0 ਕਰ ਦਿੰਦੇ, ਜਾਂ ਮੀਟਰ 0-0, ਤੇ ਇਹਨਾਂ ਦੀ ਤਬੀਅਤ ਇੰਨੀ 0-0 ਕੀਤੀ ਹੈ ਕਿ ਉਹ ਜਿਹੜੇ ਆਂਦੇ ਸਨ ਕਿ ਖਾਨਾ ਕਾਬਾ ਦੀ ਛੱਤ 'ਤੇ ਵੀ ਖੜੇ ਹੋ ਕੇ ਕਸਮ ਖਾਣ ਮੈਂ ਇਤਬਾਰ ਨਹੀਂ ਕਰਾਂਗਾ। ਉਹਨਾਂ ਦੇ ਕੋਲੋਂ ਸਵਾਲ ਪੁੱਛਿਆ ਗਿਆ ਵੀ ਆਰਮੀ ਚੀਫ ਨੂੰ ਤਾਹਯਾਤ ਇਸਤਸਨਾ ਦੇ ਦਿੱਤਾ ਗਿਆ। ਉਹਨਾਂ ਕਿਹਾ ਮਾਮਲਾ ਹਾਈ ਕੋਰਟ 'ਚ ਹੈ, ਮੈਂ ਨਹੀਂ ਇੱਥੇ ਗੱਲ ਕਰਨੀ, ਇਹ ਮਾਮਲਾ ਹਾਈ ਕੋਰਟ 'ਚ ਹੈ, ਮੈਂ ਇਹਦੇ 'ਤੇ ਗੱਲ ਨਹੀਂ ਕਰਨੀ। ਉਹਨਾਂ ਨੇ ਕਿਹਾ ਕਿ ਕੀ ਤੁਹਾਨੂੰ ਲੱਗਦਾ ਵੀ ਅਦਾਲਤ ਇਹਨੂੰ ਸਟ੍ਰਾਈਕ ਡਾਊਨ ਕਰੇਗੀ? ਉਹਨਾਂ ਕਿਹਾ ਵੀ ਵੇਖੋ ਜੀ, ਮੈਨੂੰ ਤਾਂ ਪਤਾ ਨਹੀਂ, ਇਹ ਤਾਂ ਆਈਨੀ ਅਦਾਲਤ ਨੇ ਕਰਨਾ ਹੈ, ਤੇ ਬਹਰਹਾਲ ਮੈਂ ਇਹਦੇ 'ਤੇ ਕੀ ਕਹਿ ਸਕਦਾ। ਇਹ ਮਿਰਜ਼ਾ ਮੁਹੰਮਦ ਅਲੀ ਸਾਹਿਬ ਨੇ ਮਤਲਬ ਚੋਣ ਨਹੀਂ ਕੀਤੀ, ਮੀਟਰ ਐਸਾ 0-0 ਉਹਨਾਂ ਦਾ ਜਿਹੜਾ ਹੋਇਆ। ਅੱਛਾ ਜੀ, ਅੱਗੇ ਚੱਲਨੇ। ਇੱਥੇ ਸਾਰੇ ਹੀ ਜਿਹੜੇ ਨੇ, ਜਿਹਦਾ ਕੰਮ ਹੈ ਉਹਨੇ ਉਹ ਕੰਮ ਨਹੀਂ ਕਰਨਾ, ਉਹਨੇ ਦੂਜਾ ਕੰਮ ਕਰਨਾ ਤੇ ਪੁੱਠਾ ਕਰਨਾ ਜਾ ਕੇ। ਮੈਂ ਸਾਡੇ ਜਰਨੈਲਾਂ ਦਾ ਕੰਮ ਨਹੀਂ ਕਿ ਉਹ ਹਕੂਮਤ ਦੇ ਮਾਮਲਾਤ ਦੇ ਵਿੱਚ ਉਂਗਲਾਂ ਦੇਵੇ, ਤੇ ਉਹ ਦਿੰਦੇ ਨੇ। ਮਤਲਬ ਉਹਨਾਂ ਦਾ ਕੰਮ ਨਹੀਂ ਕਿ ਆ ਕੇ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਲੈ ਕੇ ਤੇ ਉੱਥੇ ਜ਼ਰਾਅਤ ਦੇ ਕੰਮ ਕਰੇ, ਲੇਕਿਨ ਜਿਹਦਾ ਜੋ ਕੰਮ ਹੈ ਉਹਨੇ ਉਹ ਨਹੀਂ ਕਰਨਾ, ਬਾਕੀ ਸਾਰੇ ਕਰਨੇ ਨੇ। ਹੁਣ ਸੁਣੋ ਅਗਲੀ ਖਬਰ। ਅਟਾਰਨੀ ਜਨਰਲ ਮਨਸੂਰ ਉਸਮਾਨ ਅਵਾਨ ਤੇ ਐਡੀਸ਼ਨਲ ਚੀਫ ਸੈਕਟਰੀ ਜ਼ਰਾਅਤ ਪੰਜਾਬ ਦੀ ਜ਼ੇਰੇ ਸਦਾਰਤ ਸੋਨਾ ਅਗਾਓ ਪੰਜਾਬ ਦੇ ਤਹਿਤ ਇਜਲਾਸ ਹੋਇਆ। ਵਾਦੀ ਸੂਨ ਸਕੇਸਰ ਖੁਸ਼ਾਬ ਦੇ ਬਰਾਨੀ ਇਲਾਕਿਆਂ ਦੇ ਵਿੱਚ ਜ਼ਰਈ ਤਰੱਕੀ, ਜਦੀਦ ਕਾਸ਼ਤਕਾਰੀ, ਕਿਸਾਨਾਂ ਦੀ ਫਲਾਹ ਔਰ ਜ਼ਰਈ ਪੈਦਾਵਾਰ 'ਚ ਇਜ਼ਾਫੇ ਦੇ ਇਕਦਾਮਾਤ ਦਾ ਜਾਇਜ਼ਾ ਲਿਆ ਗਿਆ। ਬੱਲੇ ਹੋ ਸ਼ੇਰ ਬੱਗਿਓ। ਇਹ ਜਿਹੜੇ ਮਨਸੂਰ ਅਵਾਨ ਸਾਹਿਬ ਨੇ ਨਾ, ਇਹ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਨੇ। ਮਤਲਬ ਇਹ ਵੀ ਸਮਝ ਲਓ ਵੀ ਬੰਦਾ ਜਿੱਥੋਂ ਮਰਜ਼ੀ ਪੜ੍ਹ ਲੈ, ਜੇ ਅੰਦਰ ਦਾ ਖਮੀਰ ਠੀਕ ਨਾ ਹੋਵੇ ਨਾ, ਮਤਲਬ ਓਵਨ ਜਿਹੜੇ ਮਰਜ਼ੀ ਦੇ ਵਿੱਚ ਤੁਸੀਂ ਓਵਨ ਜਿਹੜਾ ਉਹਦੇ 'ਚ ਜਿਹਦੇ 'ਚ ਮਰਜ਼ੀ ਰੱਖ ਦਿਓ ਪੀਜ਼ਾ ਬਣਾਉਣ ਵਾਸਤੇ, ਜੇ ਉਹਦੀ ਡੋ ਹੀ ਠੀਕ ਨਹੀਂ ਹੈ, ਮਤਲਬ ਰੋਟੀ ਜਿਹੜੇ ਮਰਜ਼ੀ ਤੰਦੂਰ 'ਚ ਸੇਕ ਲਓ, ਜੇ ਆਟਾ ਹੀ ਭੈੜਾ ਹੈ, ਮਤਲਬ ਆਟਾ ਭੈੜਾ, ਮੈਂ ਬੰਦੇ ਦੀ ਫਿਤਰਤ ਨੂੰ ਕਹਿਣ ਡਿਆ, ਹੋਰ ਕੋਈ ਗੱਲ ਨਹੀਂ ਕਹਿਣ ਡਿਆ, ਕਿਸੇ ਹੋਰ ਪਾਸੇ ਨਾ ਲੈ ਜਾਣਾ। ਜੇ ਬੰਦੇ ਦੀ ਫਿਤਰਤ ਹੀ ਭੈੜੀ ਹੈ
ਤੇ ਉਹਨੂੰ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਤੰਦੂਰ ਦੇ ਵਿੱਚ ਉਹਨੂੰ ਸੇਕ ਲਓ, ਉਹਨੇ ਉਹੋ ਜਿਹਾ ਹੀ ਰਹਿਣਾ ਹੈ। ਤੇ ਭਾਈ ਉਹਨਾਂ ਦਾ ਕੰਮ ਵੇਖੋ ਵੀ ਅਟਾਰਨੀ ਜਨਰਲ ਨੇ ਤੇ ਜਾ ਕੇ ਇਹ ਵੀ ਜ਼ਰਾਤ ਦਾ ਕੰਮ ਕਰਨ ਡਏ ਨੇ। ਮੈਂ ਹੈਰਾਨ ਹੈ ਕਿ ਇੱਥੇ ਮਤਲਬ ਅਸਲ ਉੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਨਾ, ਇਹਨਾਂ ਨੂੰ ਵੀ ਜ਼ੁਕਾਮ ਹੋ ਗਿਆ ਵੀ ਹੋ ਸਕਦਾ ਮੈਂ ਅੱਗੋਂ ਇਲੈਕਸ਼ਨ ਜਿੱਤੀ ਜਾਵਾਂ, ਕਿਉਂਕਿ ਫਾਰਮ 47 ਦਾ ਇਲੈਕਸ਼ਨ ਹੈ, ਜਿਹੜਾ ਜੋ ਦਿਲ ਕਰੇ ਅੱਜ ਕੱਲ੍ਹ ਕਰੇ, ਹੋਰ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਅੱਛਾ ਜੀ, ਹਬੀਬ ਅਕਰਮ ਸਾਹਿਬ ਨੇ ਤਜਜ਼ੀਆ ਕੀਤਾ ਹੈ ਕਿ ਇਹ ਜਿਹੜੇ ਮਿਰਜ਼ਾ ਸਾਹਿਬ ਨੇ, ਇਹਨਾਂ ਦਾ ਇੰਟਰਵਿਊ ਤਾਂ ਛੱਡੋ, ਅੱਜ ਕੱਲ੍ਹ ਤੇ ਕੋਈ ਚਿੜੀ ਕਾਂ ਵੀ ਉੱਤੋਂ ਲੰਘ ਜਾਏ ਤੇ ਇਹ ਉਹਦਾ ਵੀ ਇੰਟਰਵਿਊ ਲੈਣ ਨੂੰ ਤਿਆਰ ਨੇ। ਜਿਹੜਾ ਅਡਿਆਲਾ ਜੇਲ੍ਹ ਦੇ ਉੱਤੋਂ ਦੀ ਚਿੜੀਆਂ ਔਰ ਕਾਂ ਵੀ ਅਗਰ ਉੱਥੋਂ ਦੀ ਪ੍ਰਵਾਜ਼ ਕਰਕੇ ਲੰਘ ਜਾਣ ਤੇ ਉਹਦਾ ਵੀ ਇੰਟਰਵਿਊ ਕਰਨਗੇ, ਅਗਰ ਉਹ ਇਮਰਾਨ ਖਾਨ ਦੇ ਖਿਲਾਫ ਕੋਈ ਗੱਲ ਕਰਨ ਨੂੰ ਤਿਆਰ ਹੋ ਜਾਏ। ਮਿਰਜ਼ਾ ਸਾਹਿਬ ਦੀ ਮਾਮਲਾਤ ਕੀ ਨੇ। ਅੱਛਾ ਜੀ, ਆਈਨੀ ਅਦਾਲਤ ਦੀ ਖਬਰ ਦੇ ਦਈਏ। V8 ਗੱਡੀਆਂ, ਲੈਂਡ ਕਰੂਜ਼ਰ ਜਿਹਨਾਂ ਨੂੰ ਕਹਿੰਦੇ ਨੇ, ਨਵੇਂ ਮਾਡਲ ਦੀਆਂ, ਉਹ ਮਿਲ ਰਹੀਆਂ ਨੇ ਜਨਾਬ ਆਈਨੀ ਅਦਾਲਤਾਂ ਦੇ ਜੱਜਾਂ ਨੂੰ। ਤਨਖਾਹਾਂ ਵੀ ਬੇਸ਼ਬਹਾ ਵਧਾਤੀਆਂ ਗਈਆਂ ਨੇ ਉੱਥੋਂ ਦੇ ਇੰਪਲੋਈਜ਼ ਦੀ। ਜਿਹੜਾ ਉੱਥੇ ਇੱਕ ਮੁਲਾਜ਼ਮ ਕੰਮ ਕਰ ਰਿਹਾ, ਉਹਦੀ 10 ਤੋਂ 12 ਲੱਖ ਰੁਪਈਆ ਮਹੀਨੇ ਦੀ ਤਨਖਾਹ ਕਰ ਦਿੱਤੀ ਗਈ। ਲੁੱਟੋ ਇਸ ਮੁਲਕ ਨੂੰ, ਤੁਹਾਡੇ ਪਿਓ ਦਾ ਮਾਲ ਹੈ, ਆਮ ਆਵਾਮ ਦਾ ਇਹਦੇ ਨਾਲ ਕੀ ਲੈਣ ਦੇਣ ਹੈ। ਹਸਨਾਤ ਮਲਿਕ ਸਾਹਿਬ ਦੀ ਸਟੋਰੀ ਹੈ। ਉਹ ਆਉਂਦੇ ਨੇ ਸਪੈਸ਼ਲ ਸਕੇਲ ਤੇ ਉੱਥੇ ਲੋਕਾਂ ਨੂੰ ਰੱਖਿਆ ਗਿਆ, ਜਿਹੜੇ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ ਰੌਲਾ ਪਿਆ, ਹਰ ਬੰਦਾ ਆਈਨੀ ਅਦਾਲਤ 'ਚ ਜਾਣਾ ਚਾਹੁੰਦਾ, ਟਰਾਂਸਫਰ ਕਰਾਉਣਾ ਚਾਹੁੰਦਾ, ਕਿਉਂਕਿ ਉੱਥੇ ਤਨਖਾਹਾਂ ਕਈ ਗੁਣਾ ਜ਼ਿਆਦਾ ਨੇ। ਉਹਨਾਂ ਤੇ ਵਜ਼ਨ ਵੀ ਤਾਂ ਜ਼ਿਆਦਾ ਹੈ ਨਾ ਜੀ, ਮਤਲਬ ਇਹ ਵੀ ਤਾਂ ਵੇਖੋ ਨਾ ਕਿ ਉਹਨਾਂ ਨੇ ਗੰਦੇ ਕੰਮ ਵੀ ਤਾਂ ਕਰਕੇ ਦੇਣੇ ਨੇ ਸਾਰੇ। ਅੱਛਾ ਜੀ, ਅੱਗੋਂ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਤਹਿਰੀਕੇ ਲਬੈਕ ਪਾਕਿਸਤਾਨ ਅਲਾਮਾ ਹਾਫਿਜ਼ ਸਾਦ ਹੁਸੈਨ ਰਿਜ਼ਵੀ, ਉਹਨਾਂ ਦੇ ਘਰ ਨੂੰ ਮਸਮਾਰ ਕਰ ਦਿੱਤਾ ਗਿਆ। ਇਹ ਖਬਰ ਆਈ ਹੈ ਜੀ ਸੋਸ਼ਲ ਮੀਡੀਆ ਤੇ। ਅੱਛਾ, ਹੁਣ ਇਹ ਯਾਦ ਕਰੋ, ਮੈਂ ਤਾਂ ਤੁਹਾਨੂੰ ਹਰ ਵੀਲੌਗ 'ਚ ਹੀ ਦੱਸਣਾ ਕਿ ਇਹ TLP ਜਿਹੜੀ ਹੈ, ਇਹਨੂੰ ਪਹਿਲਾਂ ਜਰਨੈਲਾਂ ਨੇ ਬਣਾਇਆ, ਫਿਰ ਇਸਤੇਮਾਲ ਕੀਤਾ ਤੇ ਹੁਣ ਘਰ ਮਸਮਾਰ ਕਰਦੇ ਨੇ। ਉਹਨਾਂ ਦਾ ਪਤਾ ਵੀ ਕੋਈ ਨਹੀਂ ਦੋਵਾਂ ਭਰਾਵਾਂ ਦਾ ਕਿੱਥੇ ਨੇ। ਲੇਕਿਨ ਇਹਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਹੈਰਾਨਕੁਨ ਗੱਲ ਹੈ ਉਹ ਇਹ ਵੇਖ ਲਓ ਕਿ ਜੋ ਕੁਝ ਮੁਰੀਦਕੇ 'ਚ ਹੋਇਆ ਉਹਦੇ ਤੇ ਕੋਈ ਨਹੀਂ ਬੋਲਿਆ। ਉਹ ਜਿਹੋ ਜਿਹੇ ਵੀ ਨੇ, ਮੈਂ ਬਾਰ-ਬਾਰ ਦੱਸਣਾ, ਉਹਨਾਂ ਦੀ ਸਿਆਸਤ ਨਾਲ ਮੈਂ ਅਗਰੀ ਨਹੀਂ ਕਰਦਾ, ਲੇਕਿਨ ਉਹਨਾਂ ਨੂੰ ਗੋਲੀਆਂ ਤਾਂ ਨਹੀਂ ਮਾਰੀਆਂ ਜਾ ਸਕਦੀਆਂ। ਮੈਂ ਤੇ ਨੂਨ ਲੀਗ ਦੀ ਸਿਆਸਤ ਨਾਲ ਵੀ ਅਗਰੀ ਨਹੀਂ ਕਰਦਾ, ਤੇ ਕੀ ਕੱਲ੍ਹ ਨੂੰ ਉਹਨਾਂ ਨਾਲ ਕੋਈ ਜ਼ੁਲਮ ਇਹੋ ਜਿਹਾ ਕੀਤਾ ਜਾ ਸਕਦਾ ਵਰਕਰ ਦੇ ਨਾਲ, ਆਮ ਆਵਾਮ ਦੇ ਨਾਲ? ਨਾ, ਇਹ ਗੱਲ ਗਲਤ ਹੈ। ਅੱਛਾ ਜੀ, ਅੱਗੋਂ ਆਇਆ ਜ਼ਰਾ ਵੇਖ ਲਓ, ਦਿਆਮਰ ਭਾਸ਼ਾ ਡੈਮ ਦਾ ਜਿਹੜਾ ਟਨਲ ਹੈ, ਉਹਦੇ ਵਿੱਚ ਥਾਂ ਤੇ ਬੋਰਡ ਲੱਗੇ ਨੇ ਕਿ ਸੁਰੰਗ ਤੰਗ ਹੈ, ਇੱਕ ਰੋਇਆ ਜ਼ਾਹਿਰ ਹੈ ਟ੍ਰੈਫਿਕ ਇੱਕ ਪਾਸੇ ਚੱਲਦੀ ਹੈ, ਦੂਜੀ ਰੋਇਆ ਦੂਸਰੇ ਪਾਸੇ, ਤੇ ਓਵਰਟੇਕ ਨਾ ਕਰੋ, ਓਵਰਟੇਕ ਕਰੋਗੇ ਤੇ ਟ੍ਰੈਫਿਕ ਫਸ ਜਾਏਗੀ। ਫਿਰ ਵੀ ਸ਼ੇਰ ਦੇ ਬੱਚੇ ਓਵਰਟੇਕ ਕਰਦੇ ਨੇ, ਤੇ ਉੱਥੇ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਆਇਆ ਹੁਣ ਟ੍ਰੈਫਿਕ ਫਸੀ ਟਨਲ ਦੇ ਵਿੱਚ। ਇਹਦਾ ਇੱਕ ਹੀ ਤਰੀਕਾ ਵੀ ਦਰਮਿਆਨ 'ਚ ਕੋਈ ਛੋਟੀ ਮੋਟੀ ਚੀਜ਼ ਲਾ ਦਿਓ, ਉਹ ਲੇਕਿਨ ਉਹ ਟਨਲ ਇਤਨਾ ਤੰਗ ਹੁੰਦਾ ਕੋਈ ਦਰਮਿਆਨ ਦੇ ਵਿੱਚ ਲਾ ਕੇ ਫਿਰ ਹੋਰ ਤੰਗ ਹੋ ਜਾਏਗਾ। ਲੇਕਿਨ ਇਹ ਹੁਣ ਅਸੀਂ ਤਾਂ ਸੁਧਰਨਾ ਨਹੀਂ ਪਾਕਿਸਤਾਨੀਆਂ ਨੇ, ਤੁਹਾਨੂੰ ਪਤਾ ਵੀ ਜਿੰਨਾ ਮਰਜ਼ੀ ਮਾਮਲਾ ਸਾਡੇ ਵਾਸਤੇ ਉੱਥੇ ਖਰਾਬ ਹੋ ਜਾਏ। ਅਗਲੀ ਖਬਰ ਸਮਾਂ TV ਇਹ ਦੱਸ ਰਿਹਾ ਹੈ ਕਿ ਨਾਕਸ ਹਕੂਮਤੀ ਪਾਲਿਸੀਆਂ ਦੀ ਵਜ੍ਹਾ ਤੋਂ ਫੈਸਲਾਬਾਦ ਦੀ ਟੈਕਸਟਾਈਲ ਇੰਡਸਟਰੀ ਤਬਾਹੀ ਦੇ ਦਾਨੇ ਤੇ ਪਹੁੰਚ ਗਈ। ਮਹਿੰਗਾਈ, ਮਹਿੰਗੀ ਬਿਜਲੀ, ਗੈਸ ਦੀ ਲੋਡ ਸ਼ੈਡਿੰਗ ਤੇ ਫੈਕਟਰੀ ਮਾਲਕਾਨ ਜਿਹੜੇ ਪਰੇਸ਼ਾਨ ਨੇ, ਤੇ ਮਜ਼ਦੂਰਾਂ ਨੂੰ ਹੁਣ ਕੰਮ ਨਹੀਂ ਲੱਭਣ ਡਿਆ। ਬਰਾਮਦਾਦ ਵਧਾਉਣ ਦੇ ਹਕੂਮਤੀ ਦਾਅਵੇ ਜਿਹੜੇ ਨੇ ਉਹ ਝੂਠ ਨੇ, ਆਰਡਰ ਮਨਸੂਖ ਹੋ ਰਹੇ ਨੇ, ਮਸ਼ੀਨਾਂ ਬੰਦ ਨੇ। 4 ਮਹੀਨੇ ਤੋਂ ਟੈਕਸਟਾਈਲ ਐਕਸਪੋਰਟ 'ਚ ਮੁਸਲਸਲ ਕਮੀ ਹੋ ਰਹੀ ਹੈ। ਨਵੰਬਰ ਦੇ ਵਿੱਚ ਜਿਹੜੀ ਐਕਸਪੋਰਟ ਸੀ ਉਹ 3 ਕਰੋੜ 75 ਲੱਖ ਡਾਲਰ ਦੀ ਉਹਦੇ 'ਚ ਕਮੀ ਹੋਈ ਹੈ। ਐਨਰਜੀ ਕੀਮਤਾਂ ਦੀ ਵਜ੍ਹਾ ਤੋਂ, ਐਨਰਜੀ ਦੀਆਂ ਜਿਹੜੀਆਂ ਵਧੀਆਂ ਹੋਈਆਂ ਕੀਮਤਾਂ ਨੇ, 70,000 ਲੂਮਸ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ। 50,000 ਤੋਂ ਜ਼ਿਆਦਾ ਮਜ਼ਦੂਰਾਂ ਦੀ ਬੇਰੁਜ਼ਗਾਰੀ ਬੜਾ ਵੱਡਾ ਅਲਮੀਆ ਹੈ। ਮੈਨੂੰ ਯਾਦ ਹੈ ਜਿਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੀ, ਫੈਸਲਾਬਾਦ ਜਦੋਂ ਵੀ ਜਾਈਦਾ ਸੀ, ਮੇਰਾ ਸ਼ਹਿਰ ਹੈ ਤੁਹਾਨੂੰ ਪਤਾ ਹੈ, ਔਰ ਉਸ ਤੋਂ ਇਲਾਵਾ ਇਮਰਾਨ ਖਾਨ ਸਾਹਿਬ ਵੀ ਕਈ ਵਾਰੀ ਉੱਥੇ ਗਏ, ਤੇ ਉੱਥੇ 50,000 ਨਵੀਂ ਪਾਵਰ ਲੂਮ ਜਿਹੜੀ ਹੈ ਉਹ ਲੱਗੀ ਸੀ ਸਿਸਟਮ ਦੇ ਵਿੱਚ, ਤੇ ਮਜ਼ਦੂਰ ਲੱਭਣ ਨਹੀਂ ਸੀ ਰਿਹਾ ਉਹਨਾਂ ਨੂੰ। ਉਸ ਵੇਲੇ ਇੱਕੋ ਹੀ ਗਿਲਾ ਸੀ ਉਹਨਾਂ ਦਾ ਕਿ ਸਾਨੂੰ ਮਜ਼ਦੂਰ ਨਹੀਂ ਲੱਭਦੇ, ਤੇ ਇਸ ਵੇਲੇ ਮਜ਼ਦੂਰਾਂ ਨੂੰ ਜਿਹੜਾ ਉਹ ਮਜ਼ਦੂਰੀ ਨਹੀਂ ਲੱਭਣ ਡਈ। ਇਹ ਮਾਮਲਾ ਜਿਹੜਾ ਜੀ ਉਹ ਹੋਇਆ ਖੜਾ ਹੈ। ਅੱਛਾ ਜੀ, ਅੱਗੋਂ ਤੁਹਾਨੂੰ ਦੱਸਣਾ ਇਹ ਹੈ ਕਿ ਇਹ ਇੱਕ ਗਰੀਬ ਰਿਕਸ਼ੇ ਵਾਲੇ ਦਾ ਚਲਾਨ ਕੀਤਾ ਤੇ ਵਜ਼ੀਰਾਬਾਦ ਦੇ ਵਿੱਚ, ਜ਼ਾਹਿਰ ਨਜਾਇਜ਼ ਕੀਤਾ ਹੋਏਗਾ, ਉਹਨੇ ਬੜੀ ਆਓ ਬਕਾ ਕੀਤੀ ਲੇਕਿਨ ਸੁਣੀ ਨਹੀਂ, ਉਹਨੇ ਤੰਗ ਆ ਕੇ ਆਪਣੇ ਰਿਕਸ਼ੇ ਨੂੰ ਹੀ ਅੱਗ ਲਾ ਦਿੱਤੀ। ਲੇਕਿਨ ਇਸ ਗਰੀਬ ਨੂੰ ਕਿੰਨੇ ਸੁਣਨਾ ਹੈ ਤੇ ਕਿੰਨੇ ਇਹਦੇ ਦੁੱਖਾਂ ਦੇ ਉੱਤੇ ਜਿਹੜਾ ਉਹ ਮਰਮ ਰੱਖਣਾ ਹੈ, ਕਿਉਂਕਿ ਇਸ ਵੇਲੇ ਜਿੰਨੇ ਹੈ ਨੇ ਸਾਰੇ, ਉਹ ਸਾਰੇ ਦੇ ਸਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਕੰਮ ਦੇ ਵਿੱਚ ਪਏ ਨੇ, ਉਹਨਾਂ ਨੂੰ ਤੇ ਕਿ ਆਪਣਾ ਮਾਲ ਇਕੱਠਾ ਕਰੋ, ਤੇ ਬਾਕੀ ਆਵਾਮ ਨੂੰ ਭਾਵੇਂ ਬਾਬਾ ਜੀ ਦਾ ਠੁੱਲੂ ਲੱਭੇ ਜਾਂ ਨਾ ਲੱਭੇ, ਉਹ ਮੈਂ ਨਹੀਂ ਆਂਦਾ, ਇਹ ਅਜ਼ਮਾ ਬੁਖਾਰੀ ਆਂਦੇ ਨੇ, ਉਹਨਾਂ ਨੂੰ ਇਸ ਗੱਲ ਨਾਲ ਕੀ ਹੈ, ਉਹ ਆਂਦੇ ਨੇ ਸਾਨੂੰ ਕੀ, ਅਸੀਂ ਤਾਂ ਲੁੱਟਣਾ। ਸੁਣ ਲਓ। तो सानू की मतलब बात ये है, एंड ऑफ द स्टोरी, इनको भी क्या मिला, इनको भी बाबा जी का ठुल्लू ही मिला, इनको भी बाबा जी का ठुल्लू ही मिला। ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖ।